ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਅਰਸ 25 ਮਈ ਨੂੰ ਬਿਆਸ ਦੇ ਕੰਢੇ ਸ਼ਿਵ ਸੈਨਾ ਦੀ ਲਲਕਾਰ ਰੈਲੀ ਦੇ ਜਵਾਬ ਦੇ ਵਿੱਚ ਕੀਤੀ ਗਈ ਅਣਖ ਰੈਲੀ ਦੌਰਾਨ ਕੌਮ ਦੇ ਜਜ਼ਬਾਤਾਂ ਦਾ ਸਮੁੰਦਰ ਵੇਖਣ ਨੂੰ ਮਿਲਿਆ। ਖਾਲਸਾ ਪੰਥ ਨੇ ਏਕਤਾ ਦਾ ਸਬੂਤ ਦਿੱਤਾ। ਇਹ ਖਬਰ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਹੈ। ਸੋ ਵਿਅਰਸ ਅੱਜ ਅਸੀਂ ਇਸ ਅਣਖ ਰੈਲੀ ਸੰਬੰਧੀ ਅਤੇ ਜਿਹੜਾ 7 ਢੰਡਰੀਆਂ ਵਾਲਿਆਂ ਤੇ ਪਿਛਲੇ ਦਿਨੀ ਅਟੈਕ ਹੋਇਆ ਹੈ ਉਸ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਜੀ ਦੇ ਨਾਲ, ਜਿਹੜੇ ਕਿ ਇਸ ਵੇਲੇ ਫਤਿਹਗੜ੍ਹ ਸਾਹਿਬ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਨੂੰ ਅਸੀਂ ਅਣਖ ਰੈਲੀ ਬਾਰੇ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਗੱਲ ਕਰਨਾ ਚਾਹਾਂਗੇ ਜਿਸ ਤਰ੍ਹਾਂ ਪਿਛਲੇ ਦਿਨੀ ਸੰਤ ਢੰਡਰੀਆਂ ਵਾਲਿਆਂ ਦੇ ਤੇ ਹਮਲਾ ਹੋਇਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਇਸ ਇਨਸੀਡੈਂਟ ਬਾਰੇ ਕੀ ਕਹਿਣਾ ਚਾਹੋਗੇ? ਆਲਸੋ ਇਸ ਵੇਲੇ ਕਰੰਟ ਪੰਥਕ ਸਿਚੁਏਸ਼ਨ ਕੀ ਹੈ ਪੰਜਾਬ ਦੇ ਵਿੱਚ, ਇਸ ਬਾਰੇ ਸਾਨੂੰ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਪਹਿਲੀ ਗੱਲ ਤਾਂ ਜੋ ਮੈਂ ਮਹਿਸੂਸ ਕਰਦਾ ਜੀ ਕਿ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦਸਤਾਰ ਦੇ ਇਸ਼ੂ ਤੋਂ ਗੱਲ ਸ਼ੁਰੂ ਹੋਈ ਜੀ। ਉਹਨਾਂ ਨੇ ਇੱਕ ਦਿਨ ਜਿਹੜੀ ਦਸਤਾਰ ਸੀ ਉਹ ਆਪਣਾ ਗੁਲਾਬੀ ਰੰਗ ਦੀ ਬੰਨੀ ਹੋਈ ਸੀ। ਓਕੇ। ਤੇ ਜਿਹਦੇ ਉੱਤੇ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਥੋੜੀ ਬਹੁਤੀ ਟਿੱਪਣੀ ਕੀਤੀ। ਠੀਕ ਹੈ ਜੀ। ਤੇ ਚਾਹੀਦਾ ਤਾਂ ਇਹ ਸੀ ਕਿ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਪੰਥ ਦੀ ਬਹੁਤ ਵੱਡੀ ਸੰਸਥਾ ਉਹਦੇ ਉਹ ਮੁਖੀ ਨੇ ਜੀ। ਚੰਗਾ ਹੁੰਦਾ ਜੇ ਉਹਨਾਂ ਨੂੰ ਕਿਤੇ ਲੱਗਦਾ ਸੀ ਕਿ ਇਹ ਦਸਤਾਰ ਪੰਥ ਪ੍ਰਚਾਰਕ ਦੀ ਨਹੀਂ ਲੱਗਦੀ ਜਾਂ ਇਹ ਪੰਥ ਪਹਿਰਾਵਾ ਨਹੀਂ ਲੱਗਦਾ, ਤਾਂ ਉਹ ਇੱਕ ਲਿਖਤੀ ਰੂਪ ਦੇ ਵਿੱਚ ਚਿੱਠੀ ਜਿਹੜੀ ਸੀ ਉਹਨਾਂ ਨੂੰ ਸੁਝਾਅ ਦੇ ਰੂਪ ਦੇ ਵਿੱਚ ਭੇਜ ਦਿੰਦੇ ਕਿ ਬਾਬਾ ਜੀ ਤੁਸੀਂ ਕੌਮ ਦੇ ਪ੍ਰਚਾਰਕ ਹੋ, ਤੁਹਾਨੂੰ ਦੇਖ ਕੇ ਤੁਹਾਡੇ ਪੈਰੋਕਾਰ ਜਿਹੜੇ ਨੇ ਜਾਂ ਜਿਹੜੇ ਤੁਹਾਡੇ ਸ਼ਰਧਾਲੂ ਨੇ ਜਾਂ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਪੰਥਕ ਰੰਗ ਵਿੱਚ ਰੰਗੇ ਹੋਏ ਮਤਲਬ ਹੋ ਜਾਣ। ਓਕੇ। ਤੇ ਉਹਨਾਂ ਨੇ ਚਿੱਠੀ ਲਿਖਣ ਦੀ ਬਜਾਏ ਮੈਨੂੰ ਲੱਗਿਆ ਵੀ ਉਹਨਾਂ ਨੇ ਸਟੇਟ ਬਿਆਨ ਦਿੱਤਾ ਤੇ ਉਹ ਬਿਆਨ ਤੋਂ ਬਾਅਦ ਸੰਤ ਰਣਜੀਤ ਸਿੰਘ ਜੀ ਉਹਨਾਂ ਨੇ ਵੀ ਸਬਰ ਤੋਂ ਕੰਮ ਨਹੀਂ ਲਿਆ ਜੀ। ਤੇ ਉਹਨਾਂ ਨੇ ਵੀ ਉਸੇ ਤਲਖੀ ਦੇ ਵਿੱਚ ਬਹੁਤ ਮਤਲਬ ਗੁੱਸੇ ਦੇ ਲਹਿਜੇ ਵਿੱਚ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਜਿਹੜੀਆਂ ਗੱਲਾਂ ਮਤਲਬ ਆਮ ਸਿੱਖ ਸੰਗਤ ਨੂੰ ਵੀ ਬਹੁਤੀਆਂ ਚੰਗੀਆਂ ਨਹੀਂ ਲੱਗੀਆਂ। ਓਕੇ। ਚਲੋ, ਬਾਬੇ ਹਰਨਾਮ ਸਿੰਘ ਦਾ ਕਿਤੇ ਨਾ ਕਿਤੇ ਸਿਧਾਂਤਕ ਤੌਰ ਤੇ ਉਹਦੇ ਚ ਕਮਜ਼ੋਰੀ ਹੋ ਸਕਦੀ ਹੈ, ਕਿਤੇ ਹੋਰ ਵੀ ਹੋ ਸਕਦਾ ਜੀ। ਤੇ ਉਹ ਵੀ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਦੋਵੇਂ ਬਾਹਾਂ ਸੰਤਾਂ ਨੂੰ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਸੀ। ਇੱਕ ਪਾਸੇ ਤਾਂ ਸੰਤ ਮਹਾਂਪੁਰਸ਼ ਹਰ ਰੋਜ਼ ਕਹਿੰਦੇ ਨੇ ਕਿ ਭਾਈ ਨਿਮਰਤਾ ਰੱਖੋ, ਸਹਿਣਸ਼ੀਲਤਾ ਰੱਖੋ ਜੀ। ਮਤਲਬ ਜੋ ਦਿਸਾ ਗੁਰਸਿੱਖੜਾ ਕਿਸੇ ਨਿਮ ਨਾਮ ਲਾ ਕੇ ਪਾਏਗੀ, ਉਹ ਮਹਾਰਾਜ ਨੇ ਬਾਣੀ ਚ ਤਾਂ ਇਹ ਕਿਹਾ। ਹਾਂਜੀ। ਲੇਕਿਨ ਇਹ ਇੱਕ ਦੂਸਰੇ ਪ੍ਰਤੀ ਇੰਨੀ ਈਰਖਾ ਕਿ ਸੰਤਾਂ ਦੇ ਅੰਦਰ ਇੰਨੀ ਈਰਖਾ ਹੈ ਜੀ ਤੇ ਆਮ ਸਧਾਰਨ ਲੋਕਾਂ ਦੀ ਈਰਖਾ, ਹਉਮੈ, ਕਾਮ, ਕ੍ਰੋਧ, ਲੋਭ, ਮੋਹ ਦੀਆਂ ਗੱਲਾਂ ਕਿਵੇਂ ਮਤਲਬ ਅੰਦਰੋਂ ਕੱਢਣਗੇ। ਫਿਰ ਉਸ ਤੋਂ ਅੱਗੇ ਜਾ ਕੇ ਚਲੋ ਵਾਦ ਵਿਵਾਦ ਵੱਧ ਗਿਆ। ਵਾਦ ਵਿਵਾਦ ਵਧਣ ਤੋਂ ਬਾਅਦ ਫਿਰ ਸਾਡੀ ਜਿਹੜੀ ਪੰਥਕ ਮਤਲਬ ਸੰਸਥਾ ਅਕਾਲ ਤਖ਼ਤ ਸਾਹਿਬ ਜੀ ਉਹਦੇ ਜਥੇਦਾਰ ਦੀ ਡਿਊਟੀ ਬਣਦੀ ਸੀ। ਉਹ ਬਿਨਾਂ ਦੇਰੀ ਦੋਨਾਂ ਸੰਤਾਂ ਕੋਲ ਜਾਂਦਾ, ਆਪ ਜਾਂਦਾ। ਜੇ ਸੰਤ ਪਹਿਲੀ ਗੱਲ ਤਾਂ ਕੋਸ਼ਿਸ਼ ਕਰਦਾ ਬੁਲਾਉਂਦਾ, ਪਰ ਚਲੋ ਜਾਣਾ ਵੀ ਹਰਜ ਵੀ ਨਹੀਂ, ਕੋਈ ਜਾਣ ਚ ਵੀ ਕੀ ਹਰਜ ਸੀ। ਉਹ ਜਾਂਦੇ, ਜਾ ਕੇ ਉਹਨਾਂ ਦੋਹਾਂ ਨੂੰ ਮਿਲਦੇ, ਮਿਲ ਕੇ ਟਕਰਾਅ ਨੂੰ ਦੋਨੇ ਮਤਲਬ ਜਿਹੜੇ ਸੰਤ ਸੀ ਉਹਨਾਂ ਨੂੰ ਮਿਲ ਕੇ ਜਥੇਦਾਰ ਸਾਹਿਬਾਨ ਦੀ ਟਕਰਾਅ ਔਰ ਰੋਕ ਸਕਦੇ ਸੀ, ਹੱਲ ਕੱਢ ਸਕਦੇ ਸੀ। ਇੱਕ ਸਾਡੀ ਮਤਲਬ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ ਪ੍ਰੈਜ਼ੀਡੈਂਟ ਜਿਹੜਾ ਉਹ ਵੀ ਮਤਲਬ ਮੈਂ ਸਮਝਦਾ ਵੀ ਜਾ ਸਕਦਾ ਸੀ, ਉਹ ਵੀ ਇਹ ਟਕਰਾਅ ਨੂੰ ਰੋਕਣ ਦੇ ਸਮਰੱਥ ਸੀ। ਮਿਲਦਾ ਬਿਠਾ ਕੇ ਪਹਿਲਾਂ ਕੱਲੇ ਨੂੰ ਮਿਲਦਾ, ਪਰ ਦੋਹਾਂ ਨੂੰ ਸਾਂਝੇ ਰੂਪ ਵਿੱਚ ਮਿਲਦਾ, ਮਤਭੇਦ ਦੂਰ ਕਰਾਉਣੇ ਚਾਹੀਦੇ ਜੀ, ਹੋਏ ਨਹੀਂ। ਤੇ ਉਸ ਤੋਂ ਬਾਅਦ ਵਾਦੀ ਅੱਗੇ ਵੱਧ ਗਈ। ਫੇਸਬੁੱਕਾਂ ਸ਼ੁਰੂ ਹੋ ਗਈਆਂ। ਫੇਸਬੁੱਕਾਂ ਨੇ ਬਹੁਤ ਵਧਾ ਚੜਾ ਕੇ ਗੱਲਾਂ ਪੇਸ਼ ਕਰ ਦਿੱਤੀਆਂ ਤੇ ਉਹ ਗੱਲਾਂ ਵੱਧਦੀਆਂ ਅੱਗੇ ਵੱਧ ਗਈਆਂ। ਫਿਰ ਸੰਤ ਆਪਣਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਤੇ ਜਿਹਦਾ ਹਮਲਾ ਕੀਤਾ ਗਿਆ, ਬਹੁਤ ਮਾੜੀ ਗੱਲ ਹੈ। ਇਹ ਬੜਾ ਨਿੰਦਣਯੋਗ ਹਮਲਾ ਹੈ। ਏਦਾਂ ਨਹੀਂ ਸੀ ਚਾਹੀਦਾ ਕਿ ਲੰਗਰ ਦਾ ਇੱਕ ਹਿੱਸਾ ਹੈ ਜੀ, ਇੱਕ ਸਾਡੇ ਸ਼ਰਧਾ ਦਾ ਪ੍ਰਤੀਕ ਹੈ ਛਬੀਲ, ਤੇ ਅਸੀਂ ਕਿਤੇ ਨਾ ਕਿਤੇ ਮਤਲਬ ਸਮੁੱਚੇ ਮਨੁੱਖੀ ਭਾਈਚਾਰੇ ਨੂੰ ਜੋੜਨ ਦੀ ਗੱਲ ਵੀ ਲੰਗਰ ਰਾਹੀਂ, ਛਬੀਲ ਰਾਹੀਂ
ਪੰਗਤ ਰਾਹੀਂ ਕੀਰਤਨ ਜੀ ਰਾਹੀਂ ਅਸੀਂ ਕਰਦੇ ਆ ਜੀ ਤੇ ਉਹ ਬਹੁਤ ਵੱਡਾ ਮਤਲਬ ਸਾਡਾ ਜਿਹੜਾ ਛਬੀਲ ਦਾ ਮਤਲਬ ਲੰਗਰ ਦਾ ਹਿੱਸਾ ਹੈ ਹਾਂਜੀ ਤੇ ਉਹਦੇ ਤੇ ਉਹ ਛਬੀਲ ਲਾ ਕੇ ਛਬੀਲ ਦੇ ਆੜ ਦੇ ਵਿੱਚ ਹਮਲਾ ਉਦੋਂ ਵੀ ਮੰਦਭਾਗੀ ਗੱਲ ਹੈ, ਉਦੋਂ ਵੀ ਮਾੜੀ ਗੱਲ ਹੈ ਜੀ ਤੇ ਫਿਰ ਹਮਲਾ ਵੀ ਉਸ ਵਿਅਕਤੀ ਤੇ ਜਿਹੜਾ ਗੁਰੂ ਦੇ ਘਰ ਦਾ ਪ੍ਰਚਾਰਕ ਹੈ, ਅੰਮ੍ਰਿਤਧਾਰੀ ਹੈ, ਗੁਰਬਾਣੀ ਦੀ ਗੱਲ ਕਰਦਾ ਹੈ, ਜੀ ਉਹਦੇ ਤੇ ਹਮਲਾ ਕਰ ਦਿੱਤਾ ਗਿਆ। ਜੀ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਹਾਂਜੀ ਇਹ ਬਹੁਤ ਹੀ ਦੁਖਦਾਇਕ ਨੇ, ਬਹੁਤ ਮੰਦਭਾਗੀਆਂ ਨੇ। ਦੁਨੀਆ ਭਰ ਵਿੱਚ ਸਿੱਖਾਂ ਦਾ ਅਮੇਧ ਜਿਹੜਾ ਜੀ ਇਸ ਘਟਨਾ ਨੇ ਖਰਾਬ ਕੀਤਾ। ਜੀ ਇੱਕ ਪਾਸੇ ਤਾਂ ਕੈਨੇਡਾ ਦੇ ਸਿੱਖ ਜਿਹੜੇ ਨੇ ਜੀ ਉਹ ਆਪਣੀ ਏਕਤਾ ਨਾਲ, ਆਪਣੀ ਸ਼ਕਤੀ ਨਾਲ, ਆਪਣੀ ਮਤਲਬ ਡਿਪਲੋਮੈਟਿਕ ਤਰੀਕਿਆਂ ਨਾਲ ਇਹ ਮਨਵਾਉਣ ਵਿੱਚ ਸਫਲ ਹੋ ਗਏ ਕਿ ਗਦਰੀ ਬਾਬੇ ਜਿਹੜੇ ਆਏ ਉਹਨਾਂ ਨੂੰ ਪਾਰਲੀਮੈਂਟ ਤੋਂ ਬਾਹਰ ਵੀ, ਪਾਰਲੀਮੈਂਟ ਦੇ ਅੰਦਰ ਵੀ ਉਹਨਾਂ ਨੇ ਮਤਲਬ ਉੱਥੋਂ ਦੀ ਸਰਕਾਰ ਤੇ ਆਪਣਾ ਦਬਾਅ ਪਾ ਕੇ ਆਪਣੇ ਰਿਲੇਸ਼ਨਸ਼ਿਪ ਰਾਹੀਂ, ਆਪਣੀ ਵਰਕਿੰਗ ਰਾਹੀਂ ਉਹਨਾਂ ਨੇ ਇਹ ਮਨਵਾ ਲਿਆ ਕਿ ਅਸੀਂ ਮਤਲਬ 1914 ਚ ਜਿਹੜੀ ਘਟਨਾ ਵਾਪਰੀ ਤੇ ਅਸੀਂ ਉਹਨਾਂ ਨੇ ਉਹਦੀ ਮਾਫੀ ਮੰਗ ਲਈ ਸਰਕਾਰ ਨੇ। ਇਹ ਫਤਿਹ ਬਹੁਤ ਵੱਡੀ ਜਿੱਤ ਹੈ ਪੰਥ ਦੀ। ਇਹਦੇ ਨਾਲ ਪੰਥ ਦਾ ਦੁਨੀਆ ਭਰ ਵਿੱਚ ਮਾਣ ਵਧਿਆ, ਸਤਿਕਾਰ ਵਧਿਆ, ਸਾਡੀ ਪਹਿਚਾਣ ਵਧੀ ਦੁਨੀਆ ਵਿੱਚ। ਤੇ ਇੱਕ ਛੋਟੀ ਜਿਹੀ ਕੌਮ ਹੈ ਜਿਹਦੀ ਐਡੀ ਵੱਡੀ ਕੁਰਬਾਨੀ, ਐਡੀ ਸਟਰਗਲ, ਐਡਾ ਉਹਦਾ ਮਤਲਬ ਆਪਣਾ ਉਸ ਦੇਸ਼ ਪ੍ਰਤੀ, ਜਿਸ ਦੇਸ਼ ਚ ਰਹਿੰਦੇ ਨੇ, ਭਾਵੇਂ ਅਮਰੀਕਾ, ਕੈਨੇਡਾ, ਕਿਤੇ ਵੀ ਰਹਿੰਦੇ ਨੇ, ਇਹ ਗੱਲਾਂ ਸਾਡੇ ਲਈ ਮਾਣ ਵਾਲੀਆਂ ਗੱਲਾਂ ਨੇ। ਇੱਕ ਪਾਸੇ ਉਹ ਗੱਲਾਂ ਨੇ, ਇੱਕ ਪਾਸੇ ਆਹ ਗੱਲਾਂ ਜਿਹੜੀਆਂ ਇੱਕ ਪ੍ਰਚਾਰਕ, ਇੱਕ ਸੰਤ ਇੱਕ ਦੂਸਰੇ ਦੇ ਉੱਤੇ ਟਿੱਪਣੀਆਂ ਕਰਦੇ ਨੇ, ਫਿਰ ਬੰਦੂਕਾਂ ਨਾਲ ਹਮਲੇ ਕਰਨ ਚਲੇ ਜਾਂਦੇ ਨੇ, ਕਿਰਪਾਨਾਂ ਲਹਿਰਾਉਂਦੇ ਨੇ। ਇਹ ਗੱਲਾਂ ਬਹੁਤ ਮਾੜੀਆਂ ਨੇ, ਬਹੁਤ ਦੁਖਦਾਇਕ ਨੇ ਤੇ ਇਹਨਾਂ ਨੇ ਕੌਮ ਦਾ ਸਰਨੀਮਾ ਕੀਤਾ ਦੁਨੀਆ ਭਰ ਦੇ ਅੰਦਰ ਤੇ ਬੜੀ ਨਮੋਸ਼ੀ ਜਿਹੜੀ ਆ ਉਹ ਪੰਥ ਨੂੰ ਝੱਲਣੀ ਪੈ ਰਹੀ। ਓਕੇ ਸੁਵੀਰ ਜੀ, ਤੁਹਾਡੇ ਆਨਸਰਸ ਦੇ ਵਿੱਚੋਂ ਮੈਂ 2 ਕੁਐਸਚਨ ਪੁੱਛਣਾ ਚਾਹਾਂਗੀ। ਪਹਿਲਾ ਕੁਐਸਚਨ ਅਸੀਂ ਸ਼ਵੀਲ ਬਾਰੇ ਵੀ ਗੱਲਬਾਤ ਕਰਾਂਗੇ। ਪਹਿਲਾ ਕੁਐਸਚਨ ਪੁੱਛਣਾ ਕਿ ਤੁਸੀਂ ਜਿਸ ਗੱਲ ਕੀਤੀ ਕਿ ਜਥੇਦਾਰ ਨੂੰ ਇਹਨਾਂ ਨੂੰ ਬਿਠਾਉਣਾ ਚਾਹੀਦਾ, ਕਿਹੜੇ ਜਥੇਦਾਰ ਦੀ ਤੁਸੀਂ ਗੱਲ ਕਰ ਰਹੇ ਹੋ? ਬਿਕੋਜ਼ ਜਿਹੜੇ ਕੌਮ ਦੇ ਜਥੇਦਾਰ ਨੇ ਉਹ ਤਾਂ ਜਗਤਾਰ ਸਿੰਘ ਹਵਾਰਾ ਨੇ ਤੇ ਧਿਆਨ ਸਿੰਘ ਮੰਡ ਨੇ, ਹਜੇ ਕਾਰਜਕਾਰੀ ਜਥੇਦਾਰ ਨੇ। ਪਰ ਜਿਸ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਹੈਗਾ, ਉਹਨਾਂ ਨੂੰ ਤਾਂ ਕੌਮ ਨੇ ਨਕਾਰ ਚੁੱਕਿਆ ਆਲਰੇਡੀ, ਕੌਮ ਉਹਨਾਂ ਨੂੰ ਫੋਲੋ ਨਹੀਂ ਕਰਦੀ। ਈਵਨ ਟੰਡਰੀਆ ਵਾਲਿਆਂ ਨੇ ਵੀ ਅੱਜ ਦੇ ਬਿਆਨ ਦੇ ਵਿੱਚ ਕਿਹਾ ਹੈ, ਸਟੇਟਮੈਂਟ ਦੇ ਵਿੱਚ ਕਿਹਾ ਹੈ ਕਿ ਉਹ ਜੋ ਵੀ ਇਹਨਾਂ ਦੇ ਵੱਲੋਂ ਬਿਆਨ ਆਉਣਗੇ ਜਾਂ ਡਿਸੀਜਨਸ ਆਉਣਗੇ ਉਹ ਉਹਨਾਂ ਨੂੰ ਬਿਲਕੁਲ ਨਹੀਂ ਮੰਨਣਗੇ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਹੈਲੋ ਹਾਂਜੀ ਵੀਰ ਜੀ, ਹੈਲੋ। ਲੋਕਾਂ ਦੀ ਕਿਤੇ ਨਾ ਕਿਤੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੋਈ ਹੈ ਜਾਂ ਜਿਹੜੇ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ ਨੇ, ਉਹਨਾਂ ਪ੍ਰਤੀ ਲੋਕਾਂ ਦੀ ਸ਼ਰਧਾ ਹੈਗੀ ਹੈ, ਸਤਿਕਾਰ ਹੈਗਾ, ਕੋਈ ਦੋ ਰਾਵਾਂ ਨਹੀਂ ਹਨ। ਪਰ ਜਿਹੜੀ ਮਤਲਬ ਪਦਵੀ ਹੈ, ਜਿਸ ਪਦਵੀ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਦੀ ਰਾਏ ਲੈਣ ਤੋਂ ਬਾਅਦ ਜਿਨ੍ਹਾਂ ਦੀ ਨਿਯੁਕਤੀ ਕੀਤੀ ਹੋਈ ਹੈ, ਭਾਵੇਂ ਮੈਂ ਸਮਝਦਾ, ਮੈਂ ਇਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ ਕਿ ਪੰਥ ਉਹਨਾਂ ਜਥੇਦਾਰਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ, ਕਿਉਂਕਿ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਪੰਥ। ਪੰਜੋਲੀ ਵੀਰ ਜੀ, ਹੈਲੋ ਪੰਜੋਲੀ ਵੀਰ ਜੀ, ਤੁਹਾਡੀ ਆਵਾਜ਼ ਬਹੁਤ ਕੱਟ ਰਹੀ ਹੈ, ਤੁਸੀਂ ਸਾਡਾ ਫੋਨ ਰੇਂਜ ਤੋਂ ਬਾਹਰ ਜਾ ਰਿਹਾ। ਪਲੀਜ਼ ਤੁਸੀਂ ਇੱਕ ਜਗ੍ਹਾ ਤੇ ਸਪੀਕਰ ਫੋਨ ਤੋਂ ਹਟ ਕੇ ਸਾਰੇ ਦਰਸ਼ਕਾਂ ਨਾਲ ਆਪਣੀ ਇਸ ਕੁਐਸਚਨ ਦੇ ਉੱਪਰ ਜਾਣਕਾਰੀ ਸਾਂਝੀ ਕਰੋ। ਵਿਊਅਰਸ, ਮੈਨੂੰ ਲੱਗਦਾ ਕਿ ਉਹਨਾਂ ਦਾ ਫੋਨ ਕੱਟਿਆ ਗਿਆ ਐਂਡ ਹੀ ਇਜ਼ ਆਊਟ ਆਫ ਰੀਚ। ਸੋ ਅਸੀਂ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਵੀ ਆਪਣਾ ਸਵਾਲ ਦਾ ਸਿਲਸਿਲਾ ਅਸੀਂ ਕਰਨੈਲ ਸਿੰਘ ਪੰਜੋਲੀ ਜੀ ਨਾਲ ਜ਼ਰੂਰ ਸਿਲਸਿਲਾ ਜਾਰੀ ਕਰਾਂਗੇ ਅਗਰ ਉਹਨਾਂ ਦਾ ਫੋਨ ਵਾਪਸ ਲੱਗਦਾ ਹੈ। ਸੋ ਵਿਲ ਟੇਕ ਅ ਸ਼ੋਰਟ ਬ੍ਰੇਕ। Viewers, welcome back to News TV 84। ਬ੍ਰੇਕ ਤੋਂ ਬਾਅਦ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਜੀ ਨਾਲ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਕਰਦੇ ਹਾਂ। ਜੀ ਵੀਰ ਜੀ, ਤੁਹਾਡਾ ਫੋਨ ਕੱਟਿਆ ਗਿਆ ਸੀਗਾ। ਬ੍ਰੇਕ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛ ਰਹੀ ਸੀ ਕਿ ਤੁਸੀਂ ਗੱਲ ਕਰ ਰਹੇ ਸੀਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਨਿਯੁਕਤ ਕੀਤੇ ਗਏ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਅਤੇ ਉਹਦੇ ਬਾਰੇ ਗੱਲਬਾਤ ਕਰ ਰਹੇ ਸੀ। ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਿੱਖ ਕੌਮ ਨੇ ਨਿਯੁਕਤ ਕੀਤੇ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ, ਅਸੀਂ ਤਾਂ ਸਾਰੇ ਉਹਨਾਂ ਨੂੰ ਫੋਲੋ ਕਰਦੇ ਹਾਂ, ਉਹਨਾਂ ਦੇ ਡਿਸੀਜਨ ਨੂੰ ਫੋਲੋ ਕਰਦੇ ਹਾਂ। ਪਰ ਈਵਨ ਟੰਡਰੀਆਂ ਵਾਲੇ ਨੇ ਵੀ ਹੁਣ ਕਿਹਾ ਹੈ ਕਿ ਇਹਨਾਂ ਦੇ ਜਿਹੜੇ ਡਿਸੀਜਨ ਨੇ ਇਹਨਾਂ ਦੇ ਕੀ ਕਿਹਦਾ ਹੁੰਦਾ, ਜਿਹੜੇ ਹੁਣ ਇਸ ਵੇਲੇ ਸਾਬਕਾ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ, ਇਹਨਾਂ ਨੂੰ ਨਾ ਉਹਨਾਂ ਦੇ ਡਿਸੀਜਨ ਨੂੰ ਮੰਨਦੇ ਨੇ ਤੇ ਨਾ ਉਹਨਾਂ ਦੇ ਵਿਚਾਰਾਂ ਨੂੰ ਮੰਨਦੇ ਨੇ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਮੈਂ ਇਸ ਗੱਲ ਨਾਲ ਤਾਂ 100% ਸਹਿਮਤ ਹਾਂ ਕਿ ਜਿਹੜੇ ਮੌਜੂਦਾ ਜਥੇਦਾਰ ਨੇ ਉਹਨਾਂ ਦੀ ਕਾਰਗੁਜ਼ਾਰੀ, ਉਹਨਾਂ ਦੀ ਵਰਕਿੰਗ ਨੇ
ਮਤਲਬ ਆਪਣਾ ਆਧਾਰ ਜਿਹੜਾ ਉਹਨਾਂ ਦਾ ਕੌਮ ਦੇ ਅੰਦਰ ਖਤਮ ਹੋ ਗਿਆ ਲਗਭਗ, ਕੋਈ ਦੋ ਰਾਵਾਂ ਨਹੀਂ ਹਨ ਜੀ। ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਜਾਂ ਉਹਨਾਂ ਦੇ ਸਾਥੀ ਜਿਹੜੇ ਨੇ, ਉਹਨਾਂ ਦੇ ਪ੍ਰਤੀ ਲੋਕਾਂ ਦੀ ਸ਼ਰਧਾ ਵੀ ਹੈ, ਲੋਕਾਂ ਦੇ ਜਜ਼ਬਾਤ ਵੀ ਉਹਨਾਂ ਦੀ ਕੁਰਬਾਨੀ ਨਾਲ ਜੁੜੇ ਹੋਏ ਨੇ ਤੇ ਪੰਥ 'ਚ ਉਹਨਾਂ ਦਾ ਸਤਿਕਾਰ ਵੀ ਹੈ। ਪਰ ਇੱਕ ਗੱਲ ਜਿਹੜੀ ਪ੍ਰੋਬਲਮ ਵਾਲੀ ਹੈ ਉਹ ਇਹ ਹੈ ਵੀ ਜਿਸ ਤਰ੍ਹਾਂ ਆਪਾਂ ਜਥੇਦਾਰਾਂ ਦੀਆਂ ਨਿਯੁਕਤੀਆਂ ਕਰਦੇ ਆ ਜੀ, ਇਸ ਤਰ੍ਹਾਂ ਕਰਦੇ ਚਲੇ ਗਏ ਫਿਰ ਤਾਂ ਬਹੁਤ ਸਾਰੇ ਜਥੇਦਾਰ ਹੋ ਜਾਣਗੇ। ਤੁਹਾਨੂੰ ਯਾਦ ਹੋਏਗਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਆਪਾ ਧਾਪੀ ਇਸ ਤਰ੍ਹਾਂ ਬੜੀ ਵੱਡੀ ਪੈ ਗਈ ਸੀ ਜੀ। ਤੇ ਇਹ ਤਾਂ ਮੈਂ ਮੰਨਦਾ ਕਿ ਜਥੇਦਾਰ ਜਿਹੜੇ ਗੁਰਬਚਨ ਸਿੰਘ ਹੋਣੀ ਨੇ, ਹੁਣ ਉਹ ਪੰਥ ਉਹਨਾਂ ਨੂੰ ਪ੍ਰਵਾਨ ਨਹੀਂ ਕਰਦਾ, ਕੌਮ ਨੂੰ ਚਾਹੀਦਾ ਉਹਨਾਂ ਦੀ ਥਾਂ ਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਕਰ ਦਿੱਤੀ ਜਾਵੇ। ਪਰ ਜਿਵੇਂ ਆਪਾਂ ਦੂਜੇ ਪਾਸੇ ਵੀ ਜੇ ਜਥੇਦਾਰਾਂ ਦੀਆਂ ਨਿਯੁਕਤੀਆਂ ਏਦਾਂ ਕਰਾਂਗੇ ਜਿਸ ਤਰ੍ਹਾਂ ਪਿੱਛੇ ਕੀਤੀਆਂ ਗਈਆਂ ਨੇ, ਫਿਰ ਤਾਂ ਬਹੁਤ ਆਪਾ ਧਾਪੀ ਪੈ ਜਾਏਗੀ, ਫਿਰ ਬੜੀ ਪ੍ਰੋਬਲਮ ਆਏਗੀ। ਤੇ ਇਹ ਗੱਲ ਵੀ ਸੱਚ ਹੈ ਬਿਲਕੁਲ ਵੀ ਜਿਨ੍ਹਾਂ ਦਾ ਸਤਿਕਾਰ ਹੀ ਨਹੀਂ, ਲੋਕ ਉਹਨਾਂ ਦੀ ਗੱਲ ਮਤਲਬ ਸੁਣਨਾ ਵੀ ਨਹੀਂ ਚਾਹੁੰਦੇ, ਇਹ ਵੀ ਸਮੱਸਿਆ, ਇਹ ਬੜੀ ਵੱਡੀ ਪ੍ਰੋਬਲਮ ਹੈ। ਨਾ ਗਿਆਨੀ ਗੁਰਬਚਨ ਸਿੰਘ ਦੀ ਗੱਲ ਸੁਣਨੀ ਚਾਹੁੰਦੇ ਨੇ, ਨਾ ਦੂਜੇ ਜਥੇਦਾਰਾਂ ਦੀ ਗੱਲ ਸੁਣਨੀ ਚਾਹੁੰਦੇ ਨੇ। ਪਰ ਹੱਲ ਕੌਮ ਨੂੰ ਜ਼ਰੂਰ ਕੱਢਣਾ ਚਾਹੀਦਾ ਕਿ ਕੌਮ ਦੀਆਂ ਸੰਸਥਾਵਾਂ ਜਿਹੜੀਆਂ ਨੇ, ਕੌਮ 'ਚ ਖਾਨਾ ਜੰਗੀ ਨਾ ਹੋਵੇ, ਇਹਨੂੰ ਬਚਾਉਣ ਖਾਤਰ ਅੱਗੇ ਜ਼ਰੂਰ ਮਤਲਬ ਕਿਸੇ ਨਾ ਕਿਸੇ ਨੂੰ ਆਉਣ ਦਾ ਯਤਨ ਕਰਨਾ ਚਾਹੀਦਾ ਜੀ। ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਗਿਆਨੀ ਗੁਰਬਚਨ ਸਿੰਘ ਜੀ ਦੀ ਕੋਈ ਗੱਲ ਨਹੀਂ ਸੁਣਦਾ, ਪਰ ਅਗਰ ਦੇਖਿਆ ਜਾਵੇ ਤਾਂ ਇਹ ਕੋਈ ਵੀ ਡਿਸੀਜਨ ਆਪਣੇ ਸਿੱਖ ਰਹਿਤ ਮਰਿਆਦਾ ਦੇ ਨਾਲ ਨਹੀਂ ਲੈਂਦੇ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਆਪਾਂ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਧੂਮਾ ਦੀ ਗੱਲ ਕਰਦੇ, ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਕਿ ਟਕਸਾਲ ਦੇ ਮੁਖੀ ਦੇ ਖਿਲਾਫ ਬੋਲਣਾ, ਟਕਸਾਲ ਬਾਰੇ ਬੋਲਣਾ ਹੈ। ਦੂਸਰੇ ਪਾਸੇ ਤੁਸੀਂ ਗੱਲ ਕੀਤੀ ਕਿ ਸ਼ਬੀਲ ਲਗਾ ਕੇ ਅਟੈਕ ਕਰਨਾ ਲੰਗਰ ਪ੍ਰਥਾ ਦੇ ਖਿਲਾਫ ਹੈਗਾ। ਅਗਰ ਇਹਨਾਂ ਦੇ ਲੋਕਾਂ ਨੇ ਲੰਗਰ ਲਗਾ ਕੇ, ਸ਼ਬੀਲ ਲਗਾ ਕੇ ਇਹ ਪ੍ਰਥਾ ਦੇ ਖਿਲਾਫ ਗੱਲ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਮਾਸਟਰਮਾਈਂਡ ਹੋਏਗਾ ਧੂਮਾ ਫਸੇਗਾ। ਪਰ ਧੂਮਾ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ ਹੈਗੇ, ਮੌਜੂਦਾ ਜਥੇਦਾਰ ਹੈਗੇ, ਤੁਸੀਂ ਗੱਲ ਕੀਤੀ ਹੈ, ਗੁਰਬਚਨ ਸਿੰਘ ਨੇ ਤਲਬ ਕਿਉਂ ਨਹੀਂ ਕੀਤਾ ਇਸ ਚੀਜ਼ ਦੇ ਲਈ? ਕਿਉਂਕਿ ਇਹਨਾਂ ਨੇ ਸਾਡੇ ਜਿਹੜੀ ਲੰਗਰ ਦੀ ਪ੍ਰਥਾ ਹੈ ਉਸ ਦੇ ਖਿਲਾਫ ਗੱਲ ਕੀਤੀ ਹੈ, ਉਸ ਦੇ ਖਿਲਾਫ ਗਏ। ਦੇਖੋ ਜਦੋਂ ਇਮੀਡੀਏਟਲੀ ਲੋਕਾਂ ਦੇ ਵਿੱਚ ਪ੍ਰੈਸ ਦੇ ਜਰੀਏ ਗੱਲ ਨਿਕਲ ਆਈ ਕਿ ਸ਼ਬੀਲ ਦੀ ਆੜ ਦੇ ਥੱਲੇ ਅਟੈਕ ਹੋਇਆ, ਇੱਕ ਪ੍ਰਚਾਰਕ ਤੇ ਅਟੈਕ ਹੋਇਆ, ਦੇਖੋ ਅਕਾਲ ਤਖਤ ਦੇ ਜਥੇਦਾਰ ਨੂੰ ਤੁਰੰਤ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਸੀ। ਬਿਲਕੁਲ ਉਹਨੇ ਲਿਆ ਨਹੀਂ, ਔਰ ਇਹੀ ਕਾਰਨ ਹੈ ਕਿ ਇਹ ਗੱਲਾਂ ਉਹਨਾਂ ਦੇ ਖਿਲਾਫ ਜਾਂਦੀਆਂ ਨੇ, ਉਹਨਾਂ ਦਾ ਸਤਿਕਾਰ ਖਤਮ ਹੋ ਰਿਹਾ, ਲੋਕਾਂ 'ਚ ਉਹਨਾਂ ਦੀ ਗੱਲ ਕੋਈ ਅਪੀਲ ਨਹੀਂ ਕਰਦੀ। ਤੇ ਜਦੋਂ ਕੱਲ ਉਹਨਾਂ ਨੇ ਕਿਹਾ ਕਿ ਮੈਂ ਸਮਝੌਤਾ ਕਰਾਉਣ ਲਈ ਤਿਆਰ ਹਾਂ ਤੇ ਲੋਕਾਂ ਨੇ ਰੱਦ ਕਰ ਦਿੱਤਾ, ਇਹ ਤਾਂ ਮੈਂ ਮੰਨਣ ਲਈ ਤਿਆਰ ਹਾਂ ਇਸ ਗੱਲ ਦੇ ਵਿੱਚ। ਪਰ ਦੂਜੇ ਪਾਸੇ ਵੀ ਇੱਕ ਧਿਰ ਖੜ ਗਈ ਨਾ ਜੀ, ਜਦੋਂ ਅਸੀਂ ਧਿਰਾਂ 'ਚ ਵੰਡੇ ਜਾਵਾਂਗੇ ਫਿਰ ਮਤਲਬ ਮਸਲੇ ਦਾ ਹੱਲ ਕਿੱਦਾਂ ਹੋਏਗਾ? ਓਕੇ ਸੋ ਮੈਂ ਹੁਣ ਬਾਦਲ ਗਵਰਨਮੈਂਟ ਦੀ ਵੀ ਗੱਲ ਕਰਨਾ ਚਾਹਾਂਗੀ। ਜਿਸ ਤਰ੍ਹਾਂ ਬਾਦਲ ਗਵਰਨਮੈਂਟ ਦੇ ਨਾਲ ਢੰਡਰੀਆਂ ਵਾਲਿਆਂ ਜਿਹਦੀ ਮੀਟਿੰਗ ਵੀ ਹੋਈ ਹੈ, ਉਹਨਾਂ ਨੂੰ ਹੌਸਲਾ ਦਿੱਤਾ ਕਿ ਜਿਹੜਾ ਪਿੱਛੇ ਮਾਸਟਰਮਾਈਂਡ ਹੈਗਾ ਉਹਨੂੰ ਫੜਿਆ ਜਾਵੇਗਾ। ਪਰ ਜਿਸ ਤਰ੍ਹਾਂ ਦੇਖਿਆ ਜਾਵੇ, ਅਗਰ ਇਹਨਾਂ ਨੇ ਗੱਲ ਕੀਤੀ ਕਿ ਟਕਸਾਲ ਦੇ ਮੁਖੀ ਦੇ ਖਿਲਾਫ ਬੋਲਣਾ, ਟਕਸਾਲ ਦੇ ਬਾਰੇ ਬੋਲਣਾ ਹੈਗਾ ਮਾਸਟਰਮਾਈਂਡ, ਅਗਰ ਦੇਖਿਆ ਜਾਵੇ ਟਕਸਾਲ ਦੇ ਮੁਖੀ ਹੋਏ, ਕਿਉਂਕਿ ਟਕਸਾਲ ਵਾਲਿਆਂ ਨੇ ਇਹ ਗਲਤੀ ਕੀਤੀ ਹੈ, ਸ਼ਬੀਲ ਦੀ ਗਲਤੀ ਕੀਤੀ ਹੈ ਜਾਂ ਫਿਰ ਇਸ ਤਰ੍ਹਾਂ ਅਟੈਕ ਕੀਤਾ ਹੈ, ਜਿਹੜਾ ਮਾਸਟਰਮਾਈਂਡ ਹੈਗਾ ਉਸ ਨੂੰ ਫੜਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾ ਰਹੀ ਇਸ ਵੇਲੇ? ਦੇਖੋ ਇਹ ਤਾਂ ਮੈਨੂੰ ਨਹੀਂ ਪਤਾ ਕਿ ਪੁਲਿਸ ਤਫਤੀਸ਼ ਦੇ ਵਿੱਚ ਕਿਸੇ ਨੇ ਬਾਬੇ ਹਰਨਾਮ ਸਿੰਘ ਦਾ ਨਾਂ ਲਿਆ ਕਿ ਨਹੀਂ ਲਿਆ ਜਾਂ ਉਹਨੇ ਕੀ ਕੀਤਾ, ਇਹ ਤਾਂ ਪੁਲਿਸ ਦੇ ਤਫਤੀਸ਼ ਦਾ ਹਿੱਸਾ। ਜਦੋਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨਗੇ, ਜੇ ਉਹਨਾਂ ਦੀ ਤਸੱਲੀ ਨਹੀਂ ਹੋਏਗੀ, ਉਹਨਾਂ ਕੋਲ ਦੂਸਰਾ ਰਸਤਾ ਹੈਗਾ, ਉਹਨਾਂ ਨੇ ਸ਼ੁਰੂ ਵੀ ਕਰ ਲਿਆ ਉਹ ਰਸਤਾ ਕਿ ਉਹਨਾਂ ਨੇ ਕਿਹਾ ਵੀ ਸਾਨੂੰ ਸਾਡੀ ਪੰਜਾਬ ਦੀ ਪੁਲਿਸ ਤੇ ਯਕੀਨ ਨਹੀਂ ਹੈ, ਸਾਨੂੰ ਲੱਗਦਾ ਕਿ ਸਾਨੂੰ ਇਨਸਾਫ ਨਹੀਂ ਦੇ ਸਕਣਗੇ ਤੇ ਇਸ ਕਰਕੇ ਇਹਦੀ CBI ਪੜਤਾਲ ਕਰੇ। ਉਹਨਾਂ ਨੇ ਜ਼ਿਲ੍ਹੇ ਹੈੱਡਕੁਆਟਰਾਂ ਤੇ ਧਰਨਿਆਂ ਦਾ ਐਲਾਨ ਵੀ ਕਰ ਦਿੱਤਾ ਕਿ ਅਸੀਂ ਧਰਨੇ ਦੇਵਾਂਗੇ, ਮੁਜ਼ਾਹਰੇ ਕਰਾਂਗੇ, ਅਸੀਂ ਜ਼ੋਰ ਪਾਵਾਂਗੇ ਕਿ CBI ਇਹਦੀ ਪੜਤਾਲ ਕਰੇ। ਦੇਖੋ ਇਹ ਤਾਂ ਮੈਂ ਸਮਝਦਾ ਵੀ ਜਿਹੜਾ ਬੰਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਦੋਸ਼ੀ ਆ, ਸਿੱਧੇ ਰੂਪ ਦੇ ਵਿੱਚ ਆ, ਉਹਦੇ ਖਿਲਾਫ ਕਾਰਵਾਈ ਤਾਂ ਕਾਨੂੰਨਨ ਤੌਰ ਤੇ ਕਰਨੀ ਬਣਦੀ ਹੈ। ਏਦਾਂ ਕਿਸੇ ਨੂੰ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਭਾਵੇਂ ਕੋਈ ਵਿਅਕਤੀ ਕਿੰਨੀ ਵੱਡੀ ਵੀ ਪਦਵੀ ਤੇ ਕਿਉਂ ਨਾ ਬੈਠਾ ਹੋਵੇ ਕਿ ਉਹ ਕਿਸੇ ਉਹਦੇ ਉੱਤੇ ਮਤਲਬ ਕਿਸੇ ਪ੍ਰਚਾਰਕ ਨੂੰ ਗੋਲੀਆਂ ਨਾਲ ਭੁੰਨ ਦੇਵੇ। ਏਦਾਂ ਦੇ ਅਧਿਕਾਰ ਤਾਂ ਕਿਸੇ ਨੂੰ ਦਿੱਤੇ ਨਹੀਂ ਜਾਣੇ ਚਾਹੀਦੇ। ਓਕੇ, ਪਰ ਜਿਸ ਤੁਸੀਂ ਗੱਲ ਕੀਤੀ ਹੈ ਕਿ ਪਰ ਇਹਨਾਂ ਨੇ ਤਾਂ ਸ਼ਰੇਆਮ ਇਹਨਾਂ ਦੀ ਕਾਫੀ ਸਾਰੀਆਂ ਵੀਡੀਓਜ਼ ਫੇਸਬੁੱਕ ਤੇ ਵੀ ਹੈ, WhatsApp ਤੇ ਵੀ ਲੋਕ ਸ਼ੇਅਰ ਕਰ ਰਹੇ ਨੇ ਕਿ ਇਹਨਾਂ ਨੇ ਖੁਦ ਕਿਹਾ ਹੈ ਕਿ ਸਾਡੀ ਟੀਮ ਨੇ ਕਰਵਾਇਆ ਹੈ ਜਾਂ ਸਾਡੇ ਮੈਂਬਰਸ ਨੇ ਕਰਵਾਇਆ ਹੈ ਸਭ ਕੁਝ, ਇਹਨਾਂ ਨੇ ਖੁਦ ਮੂੰਹ 'ਚ ਬੋਲਿਆ। ਫਿਰ ਵੀ ਇਹਨਾਂ ਗੱਲਾਂ ਨਾਲ ਜਿਹੜੀ ਦਮਦਮੀ ਟਕਸਾਲ ਦਾ ਰੁਤਬਾ ਤਾਂ ਪੰਥ ਦੇ ਅੰਦਰ ਫਿਰ ਉਹ ਵੀ ਤਾਂ ਖਤਮ ਹੋ ਰਿਹਾ ਨਾ, ਉਹ ਵੀ ਤਾਂ ਘਟ ਰਿਹਾ। ਦੇਖੋ ਸੰਸਥਾਵਾਂ ਮਾੜੀਆਂ ਨਹੀਂ ਹੁੰਦੀਆਂ, ਸੰਸਥਾਵਾਂ ਦੇ ਸੰਚਾਲਕ ਜਿਹੜੇ ਹੁੰਦੇ ਨੇ ਉਹਨਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਉਹ ਸੰਚਾਲਕਾਂ ਨੇ ਉਸ ਪੰਥ ਦੀ ਜਿਹੜੀ ਟਕਸਾਲ ਹੈ ਸੰਸਥਾ ਜਿਹੜੀ ਬਹੁਤ ਵੱਡੀ, ਉਹਨੂੰ ਤਬਾਹ ਕਰਨਾ ਕਿ
ਉਹਨੂੰ ਬਚਾਉਣਾ, ਉਹਨੂੰ ਉਹਦੇ ਉੱਤੇ ਦਾਗ ਲੱਗਣ ਤੋਂ ਬਚਾਉਣਾ ਕਿ ਨਹੀਂ ਬਚਾਉਣਾ। ਫਿਰ ਜੇ ਟਕਸਾਲ ਤੇ ਕੋਈ ਦਾਗ ਲਵਾਉਣ ਦਾ ਯਤਨ ਕਰੂਗਾ, ਕੋਈ ਵਿਅਕਤੀ ਕਰੋ ਵੀ ਆਪਣੇ ਆਪ 'ਚ ਦਾਗੀ ਹੋਏਗਾ ਤੇ ਆਪ ਦੀ ਕੌਮ ਫਿਰ ਲਾਂਭੇ ਕਰਦੇ ਜੀ। ਬਿਲਕੁਲ ਅਮਿਲ ਟੰਡਰੀਆ ਉਹਨਾਂ ਦਾ ਵੀ ਇਹੀ ਕਹਿਣਾ ਕਿ ਅਸੀਂ ਸੰਸਥਾ ਨੂੰ ਨਹੀਂ ਕੁਝ ਕਹਿੰਦੇ, ਪਰ ਉਹਨਾਂ ਦੇ ਮੁਖੀ ਨੇ ਸੰਸਥਾ ਦੀ ਆੜ ਦੇ ਥੱਲੇ ਲੁਕੇ ਨੇ, ਕਿ ਕਹਿੰਦੇ ਨੇ ਕਿ ਅਗਰ ਸੰਸਥਾ ਦੇ ਉੱਪਰ ਮੇਰੇ ਉੱਪਰ ਅਟੈਕ ਹੋਏਗਾ ਤਾਂ ਸੰਸਥਾ ਦੇ ਉੱਪਰ ਅਟੈਕ ਹੋਏਗਾ, ਉਹ ਇਹੀ ਕਹਿ ਰਹੇ ਨੇ। ਸੋ ਦੈਟਸ ਵਾਟ ਵੀ ਆਰ ਟ੍ਰਾਈਂਗ ਟੂ ਟੈਲ ਯੂ ਐਜ਼ ਵੈਲ, ਤੁਹਾਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਵੀਰ ਜੀ, ਇਹ ਤਾਂ ਅਸੀਂ ਗੱਲ ਕੀਤੀ ਸੀ ਟੰਡਰੀਆ ਵਾਲੇ ਦੇ ਅਟੈਕ ਤੇ। ਸਾਡੇ ਕੋਲ 5 ਮਿੰਟ ਰਹਿ ਗਏ ਨੇ, ਅਸੀਂ ਇੱਕ ਹੋਰ ਵਿਸ਼ੇ ਤੇ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਮੈਂ ਬਿਗਿਨਿੰਗ ਦੇ ਵਿੱਚ ਇੰਟਰੋਡਕਸ਼ਨ ਦੇ ਵਿੱਚ ਗੱਲ ਕੀਤੀ ਸੀ ਲਲਕਾਰ ਰੈਲੀ ਦੀ ਤੇ ਲਲਕਾਰ ਰੈਲੀ ਦੀ ਗੱਲ ਕੀਤੀ ਸੀ, ਪਰ ਕਿਸ ਤਰ੍ਹਾਂ ਸ਼ਿਵ ਸੈਨਾ ਲਲਕਾਰ ਰੈਲੀ ਕੱਢਣ ਦੀ ਕੋਸ਼ਿਸ਼ ਕੀਤੀ ਸੀ ਬਿਆਸ ਦੇ ਕੰਢੇ, ਨਾ ਕੋਈ ਸ਼ਿਵ ਸੈਨਾ ਦਾ ਬੰਦਾ ਪਹੁੰਚਿਆ, ਪਰ ਜਿਸ ਤਰ੍ਹਾਂ ਅਣਖੀ ਸਿੱਖ ਜਿਹੜੇ ਸੀਗੇ ਉੱਥੇ ਪਹੁੰਚੇ, ਇੱਕ ਸਮੁੰਦਰ ਵੇਖਣ ਨੂੰ ਮਿਲਿਆ ਸਿੱਖਾਂ ਦਾ, ਕਿ ਹਜੇ ਵੀ ਸਿੱਖਾਂ ਦੇ ਵਿੱਚ ਅਣਖ ਹੈਗੀ ਆ, ਤਾਂ ਅਣਖ ਰੈਲੀ ਕੱਢੀ ਗਈ ਆ ਉੱਥੇ। ਬਹੁਤ ਖੁਸ਼ ਹੈ, ਸਾਨੂੰ ਦਿਲ ਖੁਸ਼ ਹੋਇਆ ਬਾਹਰ ਦੇ ਦਰਸ਼ਕਾਂ ਨੂੰ ਵੇਖਣ ਤੇ ਵੀ, ਐਂਡ ਸਪੈਸ਼ਲੀ ਬਾਹਰ ਦੇ ਲੋਕ ਨੇ ਜਾਂ ਬਾਹਰ ਦੀਆਂ ਸਿੱਖ ਸੰਗਤਾਂ ਨੇ, ਸਾਨੂੰ ਬਹੁਤ ਖੁਸ਼ੀ ਹੋਈ ਇਹਨਾਂ ਦੀ ਏਕਤਾ ਵੇਖਣ ਦੇ ਵਿੱਚ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਤੁਸੀਂ ਇਸ ਅਣਖ ਰੈਲੀ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਬਈ ਸਿੱਖ ਕਦੇ ਕਿਸੇ ਤੇ ਹਮਲਾ ਨਹੀਂ ਕਰਦਾ। ਜੇ ਸਿੱਖ ਤੇ ਕੋਈ ਹਮਲਾ ਕਰੇਗਾ, ਸਿੱਖ ਬਰਦਾਸ਼ਤ ਨਹੀਂ ਕਰਦਾ। ਮੈਂ ਸਮਝਦਾ ਬਈ ਸ਼ਿਵ ਸੈਨਾ ਜਿਹੜੀ ਹੈ ਉਹ ਗਿੱਦੜਾਂ ਦੀ ਫੌਜ ਜਿਹੜੀ ਹੈ ਕਦੇ ਸ਼ੇਰਾਂ ਨਾਲ ਮੁਕਾਬਲਾ ਨਹੀਂ ਕਰ ਸਕਦੀ। ਇਹ ਮਤਲਬ ਗਿੱਦੜ ਭਵਕੀਆਂ ਮਾਰ ਜਾਂਦੇ ਤੇ ਮੁੜ ਕੇ ਕਿਤੇ ਨਹੀਂ ਆਉਂਦੇ। ਜਿੰਨੀਆਂ ਵੀ ਥਾਵਾਂ ਤੇ ਪਹਿਲਾਂ ਵੀ ਇਹਨਾਂ ਨੇ ਚੈਲੰਜ ਕਰੇ ਵੀ ਫਲਾਣੀ ਥਾਂ ਤੇ ਆ ਜੋ, ਸਿੰਘ ਉੱਤੇ ਲਲਕਾਰ ਕੇ ਗਏ, 2-2 ਸਿੰਘੇ ਚਲੇ ਗਏ। ਪਿਛਲੇ ਸਮੇਂ ਦੇ ਵਿੱਚ ਵੀ ਮੈਨੂੰ ਯਾਦ ਆ, ਇੱਕ ਵਾਰੀ ਇਹਨਾਂ ਨੇ ਕਿਹਾ ਅਸੀਂ ਆਹ ਕਰਾਂਗੇ ਤੇ ਇੱਕ ਇਕੱਲਾ ਹੀ ਸਿੰਘ ਰਾਤ ਨੂੰ ਸਾਰੀ ਰਾਤ ਪਹਿਰਾ ਦਿੰਦਾ ਰਿਹਾ। ਤੇ ਮੈਂ ਸਮਝਦਾ ਕਿ ਸਿੱਖਾਂ ਨੇ ਆਪਣੀ ਸ਼ਕਤੀ ਦਾ, ਆਪਣੀ ਏਕਤਾ ਦਾ, ਆਪਣੇ ਜਜ਼ਬਾਤਾਂ ਦਾ ਜੋ ਪ੍ਰਗਟਾਵਾ ਕੀਤਾ, ਇਹ ਚੰਗੀ ਗੱਲ ਹੈ, ਇਹ ਸ਼ੁਭ ਸ਼ਗਨ ਹੈ। ਮੇਰੀ ਇੱਛਾ ਇਹ ਹੈ ਕਿ ਇਹ ਜਿਹੜੀਆਂ ਇਹ ਭਾਵਨਾਵਾਂ ਇਸ ਕਿਸਮ ਦੀਆਂ ਨੇ, ਇਹ ਕੌਮੀ ਹਿੱਤਾਂ ਵਿੱਚ ਕਿਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੌਮੀ ਤਾਜ ਜਿਹੜਾ ਜੀ ਮਤਲਬ ਉਹਦੇ ਵੱਲ ਨੂੰ ਤੁਰਨ ਦਾ ਯਤਨ ਕਰਨ। ਜਿਹੜੇ ਸਾਡੇ ਸਿਧਾਂਤ ਖਤਮ ਹੋ ਰਹੇ ਨੇ, ਸਾਡੀ ਵਿਚਾਰਧਾਰਾ ਟੁੱਟ ਰਹੀ ਹੈ, ਸਾਡੀਆਂ ਸੰਸਥਾਵਾਂ ਨਿੱਜੀ ਪਰਿਵਾਰਾਂ ਦੇ ਹੱਥਾਂ ਵਿੱਚ ਜਾ ਰਹੀਆਂ ਨੇ, ਉਹ ਕੌਮੀ ਸੰਸਥਾ ਨਾ ਹੋ ਕੇ ਕੁਝ ਪਰਿਵਾਰਾਂ ਦੀਆਂ ਜਜ਼ੀਰਾਂ ਬਣ ਕੇ ਰਹਿ ਗਈਆਂ। ਇਹ ਸਾਰੀਆਂ ਗੱਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਨੇ, ਤਖਤ ਪਟਨਾ ਸਾਹਿਬ ਹੈ, ਤਖਤ ਹਜ਼ੂਰ ਸਾਹਿਬ ਹੈ, ਇਹ ਸਾਰੀਆਂ ਕੌਮ ਦੀਆਂ ਸੰਸਥਾਵਾਂ ਨੇ। ਇਹਨਾਂ ਕੌਮ ਦੀਆਂ ਸੰਸਥਾਵਾਂ ਨੂੰ ਬਚਾਉਣ ਲਈ ਕੌਮ ਦੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਅੱਗੇ ਆਉਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਕਿਸਮ ਦੇ ਹੱਲ ਲੱਭਣੇ ਚਾਹੀਦੇ ਨੇ ਤੇ ਮੈਂ ਸਮਝਦਾ ਵੀ ਇਹ ਠੀਕ ਫੈਸਲਾ ਸੀ। ਜੇ ਕੋਈ ਬੰਦਾ ਮਤਲਬ ਭਾਜੀ ਪਾਉਣ ਦਾ ਯਤਨ ਕਰੇਗਾ, ਬਿਨਾਂ ਮਤਲਬ ਸੁੱਤੇ ਸ਼ੇਰ ਨੂੰ ਜਗਾਉਣ ਦਾ ਯਤਨ ਕਰੇਗਾ, ਸ਼ੇਰ ਦੀ ਭਗਤਾਂ ਕਿਤੇ ਨਾ ਕਿਤੇ ਵਧਾਏਗੀ ਗਿੱਦੜਾਂ ਨੂੰ, ਤੇ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਔਰ ਉਹਨਾਂ ਨੂੰ ਵਧਾਈ ਦਿੰਦਾ ਇਸ ਗੱਲ। ਬਿਲਕੁਲ ਬਿਲਕੁਲ ਵੀਰ ਜੀ, ਪਰ ਵੀਰ ਜੀ ਜਿਸ ਤਰ੍ਹਾਂ ਇਹ ਸ਼ਿਵ ਸੈਨਾ ਵਾਲੇ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ, ਸਾਨੂੰ ਲਲਕਾਰ ਰਹੇ ਨੇ, ਜਿਹੜੀ ਅਖੌਤੀ ਪੰਥਕ ਸਰਕਾਰ ਹੈ ਇਸ ਵੇਲੇ ਜਾਂ ਗਵਰਨਮੈਂਟ ਹੈਗੀ ਆ, ਇਹਨਾਂ ਨੇ ਕੁਝ ਕਿਉਂ ਨਹੀਂ ਕੀਤਾ? ਇਹਨਾਂ ਨੂੰ ਪਹਿਲਾਂ ਹੀ ਕਿਉਂ ਨਹੀਂ ਫੜ ਲਿੱਤਾ? ਤੁਹਾਨੂੰ ਲੱਗਦਾ ਕਿ ਕਿਉਂਕਿ ਜੂਨ 84 ਦਾ ਘੱਲੂਘਾਰਾ ਦਾ ਵੀਕ ਵੀ ਆ ਰਿਹਾ, ਉਹਦੀ ਯਾਦ ਮਨਾਈ ਜਾ, ਤੁਹਾਨੂੰ ਲੱਗਦਾ ਕਿ ਇਹ ਸਿੱਖਾਂ ਦੀ ਅਟੈਂਸ਼ਨ ਨੂੰ ਡਾਇਵਰਟ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ? ਦੇਖੋ ਜੀ, ਜਿਹੜੀਆਂ ਹਿੰਦੂ ਸਟੇਟ ਦੀਆਂ ਏਜੰਸੀਆਂ ਨੇ, ਸਟੇਟ ਦੀਆਂ, ਭਾਰਤ ਸਟੇਟ ਦੀਆਂ ਏਜੰਸੀਆਂ, ਉਹਨਾਂ ਦੇ ਯਤਨ ਤਾਂ ਹੈਗੇ ਸਾਨੂੰ ਆਪਣੇ ਜਾਲ ਵਿੱਚ ਫਸਾਉਣ ਦਾ। ਉਹ ਜਾਲ ਵਿੱਚ ਫਸਾ ਕੇ ਉਹੋ ਜਿਹੇ ਹਾਲਾਤ ਪੈਦਾ ਕਰਨੇ ਚਾਹੁੰਦੇ ਨੇ ਜੋ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਤੇ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵਿੱਚ ਹੋਏ। ਤੇ ਉਹਨਾਂ ਹਾਲਾਤਾਂ ਵਿੱਚੋਂ ਅਸੀਂ ਕਿਵੇਂ ਬਚ ਕੇ ਨਿਕਲਣਾ, ਅਸੀਂ ਕਿਵੇਂ ਆਪਣੇ ਫਰਜ਼ ਅਦਾ ਕਰਨੇ ਨੇ, ਅਸੀਂ ਆਪਣੇ ਕਾਰਜ ਕਿਵੇਂ ਕਰਨੇ ਨੇ, ਉਹਦੇ ਪ੍ਰਤੀ ਸਾਨੂੰ ਵੀ ਸੁਚੇਤ ਰਹਿਣ ਦਾ ਯਤਨ ਕਰਨਾ ਚਾਹੀਦਾ। ਔਰ ਸਟੇਟ ਗਵਰਨਮੈਂਟ ਦੀ ਡਿਊਟੀ ਬਣਦੀ ਹੈ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜੇ ਕੋਈ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਦਾ ਯਤਨ ਕਰਦਾ, ਉਹਨਾਂ ਨੂੰ ਫੜੇ, ਗ੍ਰਿਫਤਾਰ ਕਰੇ, ਕਾਨੂੰਨੀ ਕਾਰਵਾਈ ਕਰੇ ਉਹਨਾਂ ਦੇ ਖਿਲਾਫ। ਇਹ ਜ਼ਰੂਰੀ ਮਤਲਬ ਕਰਨਾ ਚਾਹੀਦਾ ਜੀ ਉਹਨਾਂ ਨੂੰ। ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਜਿਹੜੇ ਇਹ 2 ਮੇਨ ਵਿਸ਼ੇ ਸੀਗੇ ਇਹਨਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਐਂਡ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇਜਾਜ਼ਤ ਲੈਣ, ਤੁਹਾਡੇ ਟਾਈਮ ਲਈ ਬਹੁਤ ਬਹੁਤ ਧੰਨਵਾਦ। ਹੁਣ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।